ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 18 ਅਪ੍ਰੈਲ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਖਬਰ ਜਨਰਲ ਲੋਧੀ, ਜੀ ਹਾਂ, ਜਨਰਲ ਨਈਮ ਲੋਧੀ ਸਾਹਿਬ ਨੇ। ਉਹਨਾਂ ਨੇ ਇੱਕ ਬੜਾ ਭਰਪੂਰ ਕਿਸਮ ਦਾ ਇੰਟਰਵਿਊ ਦਿੱਤਾ। ਇੰਟਰਵਿਊ ਬੜਾ ਸੁਣਨ ਵਾਲਾ ਹੈ ਉਹਨਾਂ ਦਾ। ਉਹਨਾਂ ਨੇ ਇਹ ਆਖਿਆ ਹੈ ਕਿ ਜਿਹੜੀ ਹੁਣੇ ਹੀ ਤਕਰੀਰ ਕੀਤੀ ਹੈ ਆਪਣੇ ਜਨਰਲ ਆਸਿਮ ਮੁਨੀਰ ਸਾਹਿਬ, ਮੇਰੀ ਜਿੰਦ ਮੇਰੀ ਜਾਨ ਜਨਰਲ ਆਸਿਮ ਮੁਨੀਰ, ਤਮਗਾ ਇਮਤਿਆਜ਼ ਮਿਲਟਰੀ ਸਾਡੇ ਆਰਮੀ ਚੀਫ ਸਾਹਿਬ ਨੇ ਜਿਹੜੇ, ਉਹਨਾਂ ਨੇ ਆਪਣੀ ਤਕਰੀਰ ਦੇ ਵਿੱਚ ਹਾਰਡ ਸਟੇਟ ਜਿਹੜਾ ਉਹਦੀ ਉਹਨਾਂ ਨੇ ਡੈਫੀਨੇਸ਼ਨ ਦੱਸੀ, ਉਹਦੀ ਤਾਰੀਫ ਕੀਤੀ ਔਰ ਦੱਸਿਆ ਵੀ ਹਾਰਡ ਸਟੇਟ ਕੀ ਹੁੰਦੀ ਹੈ। ਉਹਦੇ 'ਚ ਸਾਰਾ ਕੁਝ ਕਾਨੂੰਨ ਦੇ ਮੁਤਾਬਕ ਹੋਣਾ ਚਾਹੀਦਾ, ਆਇਨ ਦੇ ਮੁਤਾਬਕ ਹੋਣਾ ਚਾਹੀਦਾ, ਕੋਈ ਕਾਨੂੰਨ ਨੂੰ ਹੱਥ 'ਚ ਨਾ ਲਵੇ, ਕੋਈ ਕਾਨੂੰਨ ਤੋੜੇ ਨਾ। ਅਤੇ ਲੋਧੀ ਸਾਹਿਬ ਨੇ ਅਸਲ ਦੇ ਵਿੱਚ ਇਹ ਆਖਿਆ ਹੈ ਕਿ ਇਹ ਆਸਿਮ ਮੁਨੀਰ ਸਾਹਿਬ ਨੇ ਤੰਬੀਹ ਕੀਤੀ ਹੈ ਉਹਨਾਂ ਸਾਰਿਆਂ ਬੰਦਿਆਂ ਨੂੰ ਜਿਹੜੇ ਕਾਨੂੰਨ ਤੋੜਦੇ ਨੇ ਵੀ ਬਈ ਕਾਨੂੰਨ ਨਾ ਤੋੜੋ, ਮੁਲਕ ਦੇ ਵਿੱਚ ਜਿਹੜਾ ਉਹ ਆਇਨ ਦੇ ਮੁਤਾਬਕ ਮੁਲਕ ਚਲਾਓ ਔਰ ਆਇਨ ਤੋਂ ਬਗੈਰ ਇਸ ਮੁਲਕ 'ਚ ਕੁਝ ਨਹੀਂ ਹੋਏਗਾ ਕਿਉਂਕਿ ਇਹ ਹਾਰਡ ਸਟੇਟ ਬਣ ਗਈ ਹੈ। ਹਾਰਡ ਮਤਲਬ ਕਿ ਸਖਤੀ, ਅਤੇ ਇਹਦਾ ਮੱਦੇ ਮੁਕਾਬਲ 'ਤੇ ਫਿਰ ਢਿੱਲੀ ਸਟੇਟ ਹੀ ਹੋਏਗੀ। ਹੁਣ ਇਹ ਸਾਨੂੰ ਨਹੀਂ ਪਤਾ ਵੀ ਢਿੱਲੀ ਹੈ ਕਿ ਸਖਤੀ ਹੈ। ਮਤਲਬ ਅਗਲੇ ਦਿਨ ਤਾਂ ਫਿਰ ਤੁਹਾਡੇ ਸਾਹਮਣੇ ਉਹ ਕੀਤਾ ਸਾਰਾ ਕੁਛ ਅਡਿਆਲਾ ਜੇਲ੍ਹ ਦੇ ਸਾਹਮਣੇ। ਇਮਰਾਨ ਖਾਨ ਸਾਹਿਬ ਦੇ ਨਾਲ ਫਿਰ ਮੁਲਾਕਾਤ ਉਹਨਾਂ ਦੀਆਂ ਭੈਣਾਂ ਦੀ ਵੀ ਨਹੀਂ ਹੋਣ ਦਿੱਤੀ ਅਤੇ ਵਕੀਲਾਂ ਦੀ ਵੀ ਸਹੀ ਤਰੀਕੇ ਨਾਲ ਨਹੀਂ ਹੋਣ ਦਿੱਤੀ। ਅਤੇ ਹੁਣ ਪਤਾ ਨਹੀਂ ਸਾਨੂੰ ਵੀ ਇਹ ਸਖਤ ਜਿਹੜੀ ਹੈ ਉਹ ਸਖਤੀ ਜਿਹੜੀ ਹੈ ਸਟੇਟ ਬਣਾਉਣ ਡਏ ਨੇ ਜਾਂ ਢਿੱਲੀ ਸਟੇਟ ਬਣਾਉਣ ਡਏ ਨੇ। ਬਹਰਹਾਲ ਇਹ ਨਈਮ ਖਾਲਦ ਲੋਧੀ ਸਾਹਿਬ ਜਿਹੜੇ ਨੇ, ਨਈਮ ਲੋਧੀ ਸਾਹਿਬ ਜਿਹੜੇ ਨੇ ਜਨਰਲ ਸਾਹਿਬ, ਉਹਨਾਂ ਨੂੰ ਵੀ ਮੇਰਾ ਖਿਆਲ ਗਲਤੀ ਲੱਗ ਗਈ ਹੈ ਜਾਂ ਉਹ ਫਿਰ ਪਤਾ ਨਹੀਂ ਮਜ਼ਾਕ ਉਡਾ ਰਹੇ ਨੇ ਜਾਂ ਤਾਂ ਉਹ ਮੌਜੂਦਾ ਮਿਲਟਰੀ ਲੀਡਰਸ਼ਿਪ ਦਾ ਮਜ਼ਾਕ ਉਡਾ ਰਹੇ ਨੇ ਕਿ ਬਈ ਇਹਨਾਂ ਨੇ ਆਪੇ ਹੀ ਆਖ ਦਿੱਤਾ ਵੀ ਆਇਨ 'ਤੇ ਚੱਲੋ ਅਤੇ ਹੁਣ ਆਇਨ 'ਤੇ ਚੱਲਣਾ ਚਾਹੀਦਾ, ਆਇਨ 'ਤੇ ਕਿਉਂ ਨਹੀਂ ਚੱਲਣਾ ਚਾਹੀਦਾ। ਅਤੇ ਇਹ ਬਹਰਹਾਲ ਇਹਦੇ 'ਤੇ ਦੂਸਰਾ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜਿਹੜੇ ਇੱਕ ਤਾਂ ਆਰਮੀ ਚੀਫ ਸਾਹਿਬ ਨੇ, ਉਹਨਾਂ ਦੇ ਥੱਲੇ ਵੀ ਜਰਨੈਲ ਨੇ ਸਾਰੇ, ਕਿ ਉਹ ਆਪਣੇ ਆਪ ਨੂੰ ਪੁੱਛਦੇ ਨੇ ਵੀ ਆ ਜਿਹੜੀ ਹਾਰਡ ਸਟੇਟ ਦੇ ਵਿੱਚ ਡੈਫੀਨੇਸ਼ਨ ਆਰਮੀ ਚੀਫ ਸਾਹਿਬ ਨੇ ਦਿੱਤੀ ਹੈ ਇਹਦੇ 'ਤੇ ਉਹ ਪੂਰਾ ਉਤਰਨ ਡਏ ਨੇ ਕਿ ਨਹੀਂ। ਅਗਰ ਨਹੀਂ ਉਤਰਨ ਡਏ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਕਿ ਇਹਦੇ 'ਤੇ ਪੂਰਾ ਉਤਰਨ। ਇਹ ਉਹਨਾਂ ਨੂੰ ਸੋਚਣ ਦੀ ਗੱਲ ਹੈ, ਸਮਝਣ ਦੀ ਗੱਲ ਹੈ। ਖੈਰ ਹੁਣ ਅਗਲੀ ਖਬਰ ਵਾਲੇ ਪਾਸੇ ਚੱਲਨੇ। ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਅਸੀਂ ਰੱਖਣੀ ਹੈ ਇਸ ਵੇਲੇ ਜਨਾਬ ਤਲਾਲ ਚੌਧਰੀ ਸਾਹਿਬ ਦਾ ਬਿਆਨ। ਤਲਾਲ ਚੌਧਰੀ ਸਾਹਿਬ ਨੇ ਅਸਲ 'ਤੇ ਆਪਣੀ ਦਾਸਤਾਨ ਦੱਸੀ ਹੈ ਜਿਹੜੀ ਕਿ ਇਹਦੇ 'ਚ ਕੋਈ ਸ਼ੱਕ ਨਹੀਂ, ਜਿਸ ਵੇਲੇ ਪੋਲੀਟੀਕਲ ਵਰਕਰ ਜਿਹੜਾ ਕਿਸੇ ਕਾਬੂ ਆਉਂਦਾ ਹੈ, ਜਿਹੜੀ ਵੀ ਜਮਾਤ ਦਾ ਹੋਵੇ, ਅਤੇ ਉਹਨੂੰ ਵੰਡ ਦਿੰਦੇ ਨੇ ਅਤੇ ਜਿਹੜੀ ਅਸ਼ਰਾਫੀਆ ਹੁੰਦੀ ਉਹ ਫਿਰ ਵੀ ਬਚ ਜਾਂਦੀ ਹੈ, ਜਿਹੜਾ ਥੱਲੇ ਪੋਲੀਟੀਕਲ ਵਰਕਰ ਹੁੰਦਾ ਉਹਨੂੰ ਤੁੰਨ ਦਿੰਦੇ ਨੇ। ਤਲਾਲ ਚੌਧਰੀ ਸਾਹਿਬ ਨੇ ਵੀ ਨਵਾਜ਼ ਸ਼ਰੀਫ ਸਾਹਿਬ ਦੇ ਕਹਿਣ ਦੇ ਉੱਤੇ ਸਖਤੇ ਬਿਆਨ ਦੇ ਛੱਡੇ ਸਨ ਅਤੇ 5 ਸਾਲ ਲਈ ਇਹਨਾਂ ਨੂੰ ਨਾਅਹਿਲ ਕਰ ਦਿੱਤਾ ਸੀ। ਉੱਥੇ ਜਿਹੜੀ ਤਲਾਲ ਚੌਧਰੀ ਸਾਹਿਬ ਨੇ ਆਪਣੀ ਲੀਡਰਸ਼ਿਪ ਦੇ ਨਾਲ ਚਲੋ ਜੋ ਵੀ ਮਾੜੀ ਚੰਗੀ ਗਲਤ ਸਹੀ ਜੋ ਵੀ, ਮੈਂ ਉਹਦੇ 'ਤੇ ਨਹੀਂ ਜਾਂਦਾ ਵੀ ਗਲਤ ਕੀਤਾ ਸੀ ਸਹੀ ਕੀਤਾ ਸੀ, ਉਹਦੇ 'ਤੇ ਨਹੀਂ ਮੈਂ ਕਹਿਣ ਡਿਆ, ਲੇਕਿਨ ਚਲੋ ਜੋ ਵੀ ਉਸ ਬੰਦੇ ਨੇ ਕੋਸ਼ਿਸ਼ ਕੀਤੀ ਵੀ ਚਲੋ ਮੈਂ ਆਪਣੀ ਲੀਡਰਸ਼ਿਪ ਦੇ ਨਾਲ ਖਲੋਵਾਂ, ਉਹਨੇ ਖਲੋ ਕੇ ਆਪਣੇ ਆਪ ਨੂੰ ਉਹਨੂੰ ਜਿਹੜੀ ਵੀ ਸਜ਼ਾ ਮਿਲਣੀ ਸੀ ਉਹ ਮਿਲ ਗਈ। ਚਲੋ ਇਹ ਗੱਲ ਤਾਂ ਹੋ ਗਈ ਇੱਥੇ ਪੂਰੀ। ਲੇਕਿਨ ਇੱਥੇ ਤਾਂ ਅਸੀਂ ਚਲੋ ਤਲਾਲ ਚੌਧਰੀ ਸਾਹਿਬ ਦੇ ਕੋਲੋਂ ਉਹਨਾਂ ਦਾ ਜਿਹੜਾ ਕੰਮ ਹੈ 5 ਸਾਲ ਉਹ ਬਾਹਰ ਰਹੇ ਨੇ ਉਹ ਨਹੀਂ ਖੁੰਦੇ। ਲੇਕਿਨ ਉਹਨਾਂ ਜਿਹੜੀ ਅਗਲੀ ਗੱਲ ਕੀਤੀ, ਉਹਨਾਂ ਕਿਹਾ ਜੀ ਸਾਕਿਬ ਨਿਸਾਰ ਸਾਹਿਬ ਉਸ ਵੇਲੇ ਬੜਕਾ ਮਾਰਦੇ ਸਨ ਅਤੇ ਅੱਜ ਮੈਂ ਫਿਰ ਦੁਬਾਰਾ ਵਜ਼ੀਰ ਮਮਲਕਤ ਦਾਖਲਾ ਹੈ, ਮੈਂ ਫਿਰ ਉੱਥੇ ਹੀ ਹਾਂ ਅਤੇ ਅੱਜ ਸਾਕਿਬ ਨਿਸਾਰ ਸਾਹਿਬ ਉੱਥੇ ਨਹੀਂ ਹੈਗੇ। ਅੱਛਾ, ਇਹਦੇ ਵਿੱਚ ਤਲਾਲ ਸਾਹਿਬ ਰੌਲਾ ਇਹ ਹੈ ਵੀ ਜਾਂ ਤਾਂ ਨਵਾਜ਼ ਸ਼ਰੀਫ ਸਾਹਿਬ ਕਿਤੇ ਬੂਟ ਨੂੰ ਪਾਲਿਸ਼ ਨਾ ਮਾਰਦੇ, ਫਿਰ ਤਾਂ ਤੁਹਾਡਾ ਤਾਨਾ ਦੇਣਾ ਬਣਦਾ ਸੀ। ਅਤੇ ਹੁਣ ਕਿਉਂਕਿ ਲੀਡਰ ਜਿਹੜਾ ਉਹਨਾਂ ਨੇ ਜਿਹੜੇ ਬਾਂਸ 'ਤੇ ਤੁਹਾਨੂੰ ਚਾੜਿਆ ਸੀ ਔਰ ਤੁਸੀਂ ਚੜ੍ਹ ਗਏ ਸੀ ਖੈਰ ਨਾਲ, ਔਰ ਚੰਗਾ ਕੀਤਾ ਤੁਸੀਂ। ਵਰਕਰ ਦਾ ਕੰਮ ਵੀ ਇਹ ਹੁੰਦਾ ਹੈ ਵੀ ਲੀਡਰਸ਼ਿਪ ਦੇ ਨਾਲ ਖਲੋਵੇ, ਔਰ ਵਰਕਰ ਕਈ ਵਾਰੀ ਇੰਝ ਇਸਤੇਮਾਲ ਹੋ ਜਾਂਦਾ ਕਈ ਵਾਰੀ, ਇਹਦੇ 'ਚ ਕੋਈ ਸ਼ੱਕ ਨਹੀਂ। ਬਹਰਹਾਲ ਤੁਹਾਨੂੰ ਤਾਂ ਅਸੀਂ ਨੰਬਰ ਪੂਰੇ ਦੇ ਦਿੱਤੇ ਵੀ ਚਲੋ ਮਾੜਾ ਚੰਗਾ, ਮੇਰੇ ਹਿਸਾਬ ਨਾਲ ਤਾਂ ਮਾੜਾ ਕੰਮ ਸੀ, ਲੇਕਿਨ ਚਲੋ ਮਾੜਾ ਸੀ ਚੰਗਾ ਸੀ, ਤੁਸੀਂ ਖਲੋ ਗਏ ਆਪਣੀ ਲੀਡਰਸ਼ਿਪ ਦੇ ਨਾਲ। ਲੇਕਿਨ ਹੁਣ ਇਹ ਤੁਹਾਡਾ ਜਿਹੜਾ ਕਹਿਣਾ ਇਸ ਲਈ ਨਹੀਂ ਬਣਦਾ ਵੀ ਉਹ ਜਿਹੜੇ ਬਾਂਸ 'ਤੇ ਤੁਹਾਨੂੰ ਚਾੜਿਆ ਸੀ ਉਹ ਬਾਂਸ ਹੀ ਪੁੱਟ ਕੇ ਉਹਨਾਂ ਕਿਸੇ ਹੋਰ ਪਾਸੇ ਰੱਖ ਦਿੱਤਾ। ਹੁਣ ਤਾਂ ਤੁਹਾਨੂੰ ਵੀ ਲਾ ਦਿੱਤਾ ਉਹਨਾਂ ਨੇ ਥੱਲਿਓਂ, ਅਤੇ ਹੁਣ ਜਨਾਬ ਤੁਹਾਡਾ ਵਜ਼ੀਰ ਮਮਲਕਤ ਜਿਹੜਾ ਬਣਨਾ ਹੈ ਉਹ ਉਹਨਾਂ ਹਾਲਾਤ 'ਚ ਨਹੀਂ ਸੀ। ਉਹ ਉਦੋਂ ਵੀ ਸਾਕਿਬ ਨਿਸਾਰ ਸਾਹਿਬ ਤੇ ਜ਼ਾਹਿਰ ਹੈ ਇਕੱਲੇ ਤਾਂ ਨਹੀਂ ਸੀ ਕਰ ਸਕਦੇ ਨਾ, ਉਸ ਵੇਲੇ ਵੀ ਕੋਈ ਨਾ ਕੋਈ ਮਾਮਲਾਤ ਹੋ ਰਹੀ ਹੋਣੇ ਨੇ। ਅਤੇ ਹੁਣ ਜਿਨ੍ਹਾਂ ਦੇ ਨਾਲ ਮਾਮਲਾਤ ਨੇ ਉਹਨਾਂ ਦੇ ਤਸਮੇ ਨਵਾਜ਼ ਸ਼ਰੀਫ ਸਾਹਿਬ ਸਿੱਧੇ ਕਰਨ ਡਏ ਨੇ ਮਾਜ਼ਰਤ ਦੇ ਨਾਲ, ਅਤੇ ਫਿਰ ਇਸ ਲਈ ਤੁਹਾਡੀਆਂ ਸਾਕਿਬ ਨਿਸਾਰ ਸਾਹਿਬ ਨੂੰ ਵੀ ਗੱਲਾਂ ਸੁਣਾਉਣੀਆਂ ਬਣਦੀਆਂ ਨਹੀਂ। ਜੇ ਸੁਣਾਉਣੀਆਂ ਜੇ ਤਾਂ ਫਿਰ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਉਹਨਾਂ ਦਾ ਫਿਰ ਕੋਰਟ ਮਾਰਸ਼ਲ ਕਰੋ ਅਤੇ ਲੱਗ ਪਤਾ ਜਾਏਗਾ ਵੀ ਤੁਸੀਂ ਉੱਥੇ ਹੀ ਜੇ ਕਿ ਨਹੀਂ। ਅਤੇ ਇਸ ਲਈ ਮੇਰਾ ਮਸ਼ਵਰਾ ਤਾਂ ਇਹੀ ਹੈ ਵੀ ਇਹਨਾਂ ਗੱਲਾਂ ਨੂੰ ਛੱਡੋ ਅਤੇ ਹੁਣ ਤੁਸੀਂ ਜਿਹੜਾ ਵੀ ਆਪਣਾ ਦਾਸ਼ਾ ਲੱਗਾ ਹੈ ਉਹ, ਮੇਰਾ ਮਤਲਬ ਪਾਰਟੀ ਦੇ ਲੈਵਲ 'ਤੇ ਗੱਲ ਕਰ ਰਹੇ ਹਾਂ, ਕੋਈ ਤੁਹਾਡੀ ਇਕੱਲਿਆਂ ਦੀ ਨਹੀਂ, ਉਹ ਆਪਣਾ ਕੰਮ ਜਿਹੜਾ ਉਹ ਕਰੋ। ਅੱਛਾ ਜੀ, ਅਲੀ ਗੌਹਰ ਬਲੋਚ ਇਹਨਾਂ ਦੇ ਇੱਕ MNA ਨੇ, ਉਹ ਟੈਲੀਵਿਜ਼ਨ ਦੇ ਉੱਤੇ ਇੰਟਰਵਿਊ ਦੇਣ ਡਏ ਸਨ। ਉਹਨਾਂ ਦੇ ਕੋਲੋਂ ਈਸਾ ਨਕਵੀ ਨੇ ਸਵਾਲ ਪੁੱਛ ਲਿਆ ਵੀ ਤੁਸੀਂ ਓਵਰਸੀਜ਼ ਕਨਵੈਨਸ਼ਨ ਬੁਲਾਇਆ,
ਜਿਹਦੇ 'ਚੋਂ ਸਾਰੇ ਤੁਹਾਨੂੰ ਪਤਾ ਰੇਲੂ ਕੱਟੇ ਆਏ ਸਨ, ਬਹੁਤ ਸਾਰੇ ਠੀਕ ਬੰਦੇ ਵੀ ਆਏ ਸਨ ਪਰ ਬੜੇ ਸਾਰੇ ਰੇਲੂ ਕੱਟੇ ਵੀ ਸਨ। ਉਹਨਾਂ ਆਖਿਆ ਵੀ ਤੁਸੀਂ ਇਹ ਜਿਹੜੇ ਰੇਲੂ ਕੱਟੇ ਜੋ ਸੱਦ ਲਏ ਨੇ, ਉਹਨਾਂ ਤੇ ਨਹੀਂ ਰੇਲੂ ਕੱਟੇ ਆਖਿਆ, ਮੈਂ ਆਖਣ ਡਿਆ ਇਹ ਇਨਵੈਸਟਮੈਂਟ ਇਹਨਾਂ 'ਚੋਂ ਕੌਣ ਲਿਆਏਗਾ, ਲੇਕਿਨ ਪਹਿਲਾਂ ਨਵਾਜ਼ ਸ਼ਰੀਫ ਆਪਣਾ ਤੇ ਆਪਣੇ ਬੱਚਿਆਂ ਦਾ ਸਰਮਾਇਆ ਪਾਕਿਸਤਾਨ 'ਚ ਕਿਦੋਂ ਲਿਆਏਗਾ। ਹੁਣ ਇਹਦਾ ਜਵਾਬ ਤਾਂ ਕੋਈ ਹੈ ਨਹੀਂ ਸੀ। ਚਿਰਾਗਾਂ 'ਚ ਰੋਸ਼ਨੀ ਖਤਮ ਹੋ ਗਈ ਇਸ ਤੋਂ ਬਾਅਦ। ਤੇ ਜਿਹੜੇ ਅਲੀ ਗੌਰ ਬਲੋਚ ਸਾਹਿਬ ਸਨ, ਉਹਨਾਂ ਨੇ ਈਸਾ ਨਕਵੀ ਸਾਹਿਬ ਨੂੰ ਕਿਹਾ ਵੀ ਤੁਸੀਂ ਤਹਿਰੀਕ ਇਨਸਾਫ ਦੇ ਨੁਮਾਇੰਦੇ ਹੋ, ਤੁਸੀਂ ਬਾਇਸਡ ਹੋ, ਤੁਸੀਂ ਸਵਾਲ ਹੀ ਸਾਡੇ ਕੋਲੋਂ ਪੁੱਠੇ ਪੁੱਠੇ ਪੁੱਛਦੇ ਹੋ। ਨਾ ਨਕਵੀ ਸਾਹਿਬ ਇਸ ਤਰ੍ਹਾਂ ਨਾ ਕਰੋ, ਸਵਾਲ ਜਿਹੜੇ ਨਾ ਪੁੱਠੇ ਨਾ ਪੁੱਛੋ, ਸਿੱਧੇ ਸਿੱਧੇ ਪੁੱਛੋ ਜੀ। ਬਲਕਿ ਇਸ ਤਰ੍ਹਾਂ ਕਰਿਆ ਕਰੋ, ਇਹਨਾਂ ਨੂੰ ਕਾਪੀ ਪੈਨਸਲ ਦੇ ਦਿਆ ਕਰੋ ਬਲੋਚ ਸਾਹਿਬ ਨੂੰ, ਇਹਨਾਂ ਨੂੰ ਆਖੋ ਵੀ ਤੁਸੀਂ ਆਪ ਜਿਹੜੇ ਨਾ ਜੀ ਉਹ ਆਪਣੇ ਸਵਾਲ ਜਿਹੜੇ ਨੇ ਉਹ ਲਿਖ ਲਓ। ਹੁਣ ਚੱਲਨੇ ਅਗਲੀ ਖਬਰ ਵਾਲੇ ਪਾਸੇ, ਔਰ ਉਹ ਹੈ ਖੈਬਰ ਪਖਤੂਨਖਵਾ ਤੋਂ। ਖੈਬਰ ਪਖਤੂਨਖਵਾ ਦੇ ਚੀਫ ਮਿਨਿਸਟਰ ਨੇ ਜਿਹੜਾ ਹੱਤਕੇ ਇੱਜ਼ਤ ਦਾ ਜਿਹੜਾ ਇੱਕ ਉਹਨਾਂ ਨੇ ਨੋਟਿਸ ਸਰਵ ਕਰ ਦਿੱਤਾ, ਇੱਕ ਤੇ ਵਫਾਕੀ ਵਜ਼ੀਰ ਪੈਟਰੋਲੀਅਮ ਅਲੀ ਪਰਵੇਜ਼ ਮਲਿਕ ਨੂੰ, ਨਾਲ ਚੇਅਰਮੈਨ ਦੁਨੀਆ ਮੀਡੀਆ ਗਰੁੱਪ ਮੀਆਂ ਆਮਰ ਨੂੰ, ਤੇ ਨਾਲ ਐਂਕਰ ਮਹਿਰ ਬੁਖਾਰੀ ਸਾਹਿਬਾਂ ਨੂੰ। ਔਰ ਵਜ੍ਹਾ ਕੀ ਬਣੀ? ਵਜ੍ਹਾ ਇਹ ਬਣੀ ਕਿ ਜਿਹੜੇ ਅਲੀ ਪਰਵੇਜ਼ ਮਲਿਕ ਸਾਹਿਬ ਸਨ, ਉਹਨਾਂ ਨੇ ਮਹਿਰ ਬੁਖਾਰੀ ਦੇ ਪ੍ਰੋਗਰਾਮ 'ਚ ਆਖਿਆ ਵੀ ਇਹ ਜਿਹੜਾ ਮਿਨਰਲਸ ਦਾ ਬਿੱਲ ਹੈ ਇਹ ਤਾਂ ਸਾਡਾ ਬਿੱਲ ਹੈ ਫੈਡਰਲ ਗਵਰਨਮੈਂਟ ਦਾ, ਅਸੀਂ ਅਲੀ ਅਮੀਨ ਗੰਡਾਪੁਰ ਸਾਹਿਬ ਨੂੰ ਤੇ ਦੂਜੇ ਚੀਫ ਮਿਨਿਸਟਰਾਂ ਨੂੰ ਦਿੱਤਾ, ਅਸੀਂ ਇਹਦੀ ਪ੍ਰੈਜੈਂਟੇਸ਼ਨ ਦਿੱਤੀ ਔਰ ਉਹਨਾਂ ਕੋਲੋਂ ਅਸੀਂ ਮਸ਼ਵਰੇ ਲਏ, ਲੇਕਿਨ ਇਹ ਬਿੱਲ ਸਾਡਾ ਹੈ ਤੇ ਉਹ ਸਾਡੇ ਨਾਲ ਡੀਲ ਕਰ ਚੁੱਕੇ ਨੇ ਆਲਰੇਡੀ ਵੀ ਇਹ ਬਿੱਲ ਪਾਸ ਹੋਏਗਾ ਤੇ ਹੁਣ ਇਹ ਬਿੱਲ ਰੁਕ ਨਹੀਂ ਸਕਦਾ। ਅਲੀ ਅਮੀਨ ਗੰਡਾਪੁਰ ਸਾਹਿਬ ਦੀ ਇਹ ਪੋਜੀਸ਼ਨ ਨਹੀਂ ਸੀ, ਜ਼ਾਹਿਰ ਹੈ ਉਹਨਾਂ ਨੇ ਤੇ ਇਹ ਕਿਹਾ ਸੀ ਵੀ ਇਹ ਬਿੱਲ ਸਾਡਾ ਆਪਣਾ ਹੈ। ਹੁਣ ਉਹਨਾਂ ਵਾਸਤੇ ਏਡੀ ਵੱਡੀ ਇਹਨਾਂ ਨੇ ਇੱਕ ਕ੍ਰਾਈਸਿਸ ਖੜਾ ਕਰ ਦਿੱਤਾ। ਉਹਨਾਂ ਚੰਗਾ ਕੀਤਾ ਅੱਗੋਂ ਜਿਹੜਾ ਹੱਤਕੇ ਇੱਜ਼ਤ ਦਾ ਨੋਟਿਸ ਦਿੱਤਾ, ਲੇਕਿਨ ਮੈਨੂੰ ਇਹ ਗੱਲ ਨਹੀਂ ਸਮਝ ਆਈ ਕਿ ਇਹਦੇ ਵਿੱਚ ਜਿਹੜਾ ਦੁਨੀਆ ਗਰੁੱਪ ਹੈ ਉਹਦਾ ਕੀ ਕਸੂਰ ਹੈ, ਜਾਂ ਇਹਦੇ 'ਚ ਮਹਿਰ ਬੁਖਾਰੀ ਜਾਂ ਮਹਿਰ ਅਬਾਸੀ ਸਾਹਿਬਾ ਜਿਹੜੀਆਂ ਨੇ ਉਹਨਾਂ ਦਾ ਕੀ ਕਸੂਰ ਹੈ। ਤੇ ਮੇਰਾ ਖਿਆਲ ਹੈ ਗੰਡਾਪੁਰ ਸਾਹਿਬ ਨੂੰ ਉਹਨਾਂ ਨੂੰ ਨੋਟਿਸ ਨਹੀਂ ਦੇਣਾ ਚਾਹੀਦਾ, ਲੇਕਿਨ ਸ਼ਾਇਦ ਕਾਨੂੰਨੀ ਤੌਰ 'ਤੇ ਜ਼ਰੂਰਤ ਹੋਵੇ ਨਾਲ ਉਹਨਾਂ ਨੂੰ ਵੀ ਪਾਰਟੀ ਬਣਾਉਣ ਦੀ। ਆਈ ਅੰਡਰਸਟੈਂਡ ਵਕੀਲ ਨੇ ਕਿਹਾ ਹੋਵੇ ਕਿ ਉਹਨਾਂ ਨੂੰ ਵੀ ਪਾਰਟੀ ਬਣਾਓ, ਕਿਉਂਕਿ ਮੀਡੀਅਮ ਤੇ ਉਹਨਾਂ ਦਾ ਇਸਤੇਮਾਲ ਹੋਇਆ ਤੇ ਕਾਨੂੰਨੀ ਰਿਕੁਆਇਰਮੈਂਟ ਮੈਂ ਸਮਝਦਾ। ਵੈਸੇ ਤਾਂ ਉਹਨਾਂ ਦਾ ਕਸੂਰ ਕੀ, ਗੱਲ ਤੇ ਅਲੀ ਪਰਵੇਜ਼ ਮਲਿਕ ਸਾਹਿਬ ਨੇ ਕੀਤੀ ਹੈ ਤੇ ਉਹਨਾਂ ਨੂੰ ਹੀ ਇਹਦਾ ਨੋਟਿਸ ਜਿਹੜਾ ਉਹ ਬਿਲਕੁਲ ਦੇਣਾ ਚਾਹੀਦਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਹੈ ਕਿ ਭੰਗ ਦੇ ਤੇਲ ਦੀ ਦਰਖਾਸਤ ਕਰ ਦਿੱਤੀ ਗਈ ਹੈ। ਹਾਂਜੀ, ਚੇਅਰਮੈਨ ਕਮੇਟੀ ਸਾਇੰਸ ਐਂਡ ਟੈਕਨੋਲੋਜੀ ਜਿਹੜੀ ਪਾਰਲੀਮੈਂਟ ਦੀ ਹੈ, ਉਹਨਾਂ ਨੇ ਦੱਸਿਆ ਵੀ ਹੁਣ ਪਾਕਿਸਤਾਨ 'ਚ ਭੰਗ ਦਾ ਤੇਲ ਕੱਢਿਆ ਜਾਂਦਾ ਹੈ ਤੇ ਉਹਨਾਂ ਨੇ ਕਿਹਾ ਵੀ ਥੋੜ੍ਹਾ ਜਿਹਾ ਤੇਲ ਭੰਗ ਦਾ ਜਿਹੜਾ ਹੈ ਇਹ ਮੈਂਬਰਾਂ ਨੂੰ ਵੀ ਦੇ ਦਿਓ, ਪਾਰਲੀਮੈਂਟ ਵਾਲਿਆਂ ਨੂੰ। ਤੇ ਜਿਸ ਵੇਲੇ ਮੈਂਬਰਾਂ ਵਾਸਤੇ ਉਹਨਾਂ ਨੇ ਭੰਗ ਦਾ ਤੇਲ ਮੰਗਿਆ ਤੇ ਉਹ ਭੰਗ ਦੇ ਤੇਲ ਤੋਂ ਪਹਿਲਾਂ ਹੀ ਨਸ਼ਾ ਹੋ ਗਿਆ ਮੈਂਬਰਾਂ ਨੂੰ। ਹੱਸੀ ਜਾਣ, ਉੱਥੇ ਰੁਕਦਾ ਹੀ ਕੋਈ ਨਹੀਂ ਸੀ। ਪਤਾ ਨਹੀਂ ਇਹਨਾਂ ਨੂੰ, ਮੇਰਾ ਮਤਲਬ ਕੀ ਲੱਗਦਾ ਹੈ ਕਿ ਇਹਨਾਂ ਨੂੰ ਜਿਸ ਵੇਲੇ ਤੇਲ ਲੱਭਿਆ ਤੇ ਇਹਨਾਂ ਨੇ ਉਸ ਤੇਲ ਦੇ ਨਾਲ ਕਿਹੜੇ ਪਾਸੇ ਜਾਣਾ ਹੈ ਤੇ ਉਹ ਤੇਲ ਨਾਲ 'ਚ ਭਰ ਕੇ ਪਤਾ ਨਹੀਂ ਇਹਨਾਂ ਰਾਕਟ ਬਣ ਜਾਣਾ ਵੀ ਕਿਹੜੇ ਪਾਸੇ ਜਾਣਗੇ। ਅੱਛਾ ਜੀ, ਹੁਣ ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਹੈਗੀ ਹੈ ਬਾਜੀ ਮਰੀਮ ਨੇ ਕੱਲ੍ਹ ਪੰਜਾਬ ਡੇ ਜਿਹੜਾ ਉਹ ਸੈਲੀਬ੍ਰੇਟ ਕੀਤਾ। ਤੁਹਾਨੂੰ ਪਤਾ ਹੈ ਕਿ ਸਿੰਧ ਡੇ ਵੀ ਸੈਲੀਬ੍ਰੇਟ ਕੀਤਾ ਜਾਂਦਾ ਹੈ, ਖੈਬਰ ਪਖਤੂਨਖਵਾ ਦਾ ਵੀ ਆਪਣਾ ਦਿਨ ਹੈ, ਬਲੂਚਿਸਤਾਨ 'ਚ ਵੀ ਹੋਣਾ ਚਾਹੀਦਾ ਜਾਂ ਹੋਏਗਾ, ਔਰ ਇਸੇ ਤਰ੍ਹਾਂ ਕਸ਼ਮੀਰ 'ਚ ਗਿਲਗਿਤ ਬਲਤਿਸਤਾਨ। ਮੈਂ ਤਾਂ ਇਹ ਗੱਲ ਸਮਝਦਾ ਵੀ ਹਰ ਬੰਦੇ ਨੂੰ ਆਪਣੀ ਸਕਾਫਤ ਦਾ ਦਿਨ ਮਨਾਉਣਾ ਚਾਹੀਦਾ। ਇਸ ਲਈ ਅਸੀਂ ਪੰਜਾਬੀ ਜ਼ੁਬਾਨ ਤੁਹਾਡੇ ਨਾਲ ਗੱਲ ਵੀ ਕਰਦੇ ਕਿ ਆਪਣੀ ਰਹਿਤਲ 'ਤੇ, ਆਪਣੀ ਜ਼ੁਬਾਨ 'ਤੇ, ਆਪਣਾ ਜਿਹੜਾ ਵੀ ਤੁਹਾਡਾ ਹਿਸਾਬ ਕਿਤਾਬ ਹੈ ਉਹਦੇ ਉੱਤੇ ਜਿਹੜਾ ਵੀ ਹੋਵੇ, ਕੋਈ ਪਠਾਨ ਹੋਏ, ਕੋਈ ਪੰਜਾਬੀ ਹੋਏ, ਕੋਈ ਬਲੋਚ ਹੋਏ, ਕਸ਼ਮੀਰੀ ਹੋਏ, ਜਿਹੜਾ ਵੀ ਸਿੰਧੀ ਹੋਏ, ਉਰਦੂ ਸਪੀਕਿੰਗ ਹੋਏ, ਜਿਹੜਾ ਵੀ ਹੈ ਬੰਦਾ, ਉਹਨੂੰ ਗਿਲਗਿਤ ਬਲਤਿਸਤਾਨ ਹੋਵੇ, ਉਹਨੂੰ ਆਪਣੇ ਉਹ ਬੇਸ਼ੱਕ ਸਰਾਇਕੀ ਹੋਵੇ ਤੇ ਬੇਸ਼ੱਕ ਉਹ ਹਜ਼ਾਰਾਤ ਹੋਵੇ, ਬੇਸ਼ੱਕ ਪਠਵਾਰੀ ਹੋਵੇ, ਆਪਣੇ ਕਲਚਰ ਦੇ ਉੱਤੇ ਸਾਰਿਆਂ ਨੂੰ ਫਖਰ ਹੋਣਾ ਚਾਹੀਦਾ। ਇਹ ਖੈਰ ਪੰਜਾਬੀਆਂ ਨੂੰ ਇੱਕ ਮਾਰ ਹੈ ਵੀ ਆਪਣੀ ਜ਼ੁਬਾਨ ਬੋਲਦੇ ਕੋਈ ਨਹੀਂ। ਕੱਲ੍ਹ ਬਾਜੀ ਵੀ ਉੱਥੇ ਆਈ ਤੇ ਉਹਨਾਂ ਨੇ ਪੰਜਾਬੀ 'ਚ ਗੱਲ ਕੋਈ ਨਾ ਕੀਤੀ, ਪੰਜਾਬੀ ਦਿਨ ਸੀ ਤੇ ਉੱਥੇ ਇਹ ਵੀ ਆਖਿਆ ਵੀ ਮੈਨੂੰ ਟੋਰ ਪੰਜਾਬਣ ਦੀ ਗਾਣਾ ਜਿਹੜਾ ਬੜਾ ਪਸੰਦ ਹੈ, ਤੇ ਨਾਲ ਮਨਸੂਰ ਮੁਲੰਗੀ ਸਾਹਿਬ ਦਾ ਜਿਹੜਾ ਗਾਣਾ ਹੈ ਇੱਕ ਫੁੱਲ ਮੋਤੀਏ ਦਾ ਮਾਰ ਕੇ, ਉਹ ਗਾਣਾ ਉਹਨਾਂ ਨੇ ਖਾਤੇ 'ਚ ਪਾ ਦਿੱਤਾ ਆਰਿਫ ਲੋਹਾਰ ਸਾਹਿਬ ਦੇ। ਆਲਦੋ ਕਿ ਆਰਿਫ ਲੋਹਾਰ ਸਾਹਿਬ ਨੇ ਉਹ ਗਾਇਆ ਹੈ ਪਰ ਉਹਨਾਂ ਦਾ ਉਹ ਗਾਣਾ ਨਹੀਂ। ਬਾਜੀ ਨੂੰ ਖੈਰ ਇਹਨਾਂ ਗੱਲਾਂ ਨਾਲ ਕੀ, ਬਾਜੀ ਤੇ ਜਿਹਨੂੰ ਜੋ ਦਿਲ ਕਰੇ ਦੇ ਛੜੇ। ਤੇ ਬਾਜੀ ਨੇ ਵੀ ਆਖਿਆ ਕਿ ਮੈਂ ਬਲੂ ਬਲੱਡਡ, ਮਤਲਬ ਖਾਲਸ, ਮੈਂ ਬਿਲਕੁਲ ਖਾਲਸ ਜਿਹੜੀ ਹੈ ਮੈਂ ਉਹ ਜਨਾਬ ਗੂੜੀ ਕਿਸਮ ਦੀ ਪੰਜਾਬਣ ਹੈ। ਤੇ ਇਹ ਹੁਣੇ ਕੋਈ 4 ਮਹੀਨੇ ਪਹਿਲਾਂ ਬਾਜੀ ਦੱਸਣ ਡਈ ਸੀ ਵੀ ਮੈਂ ਕਸ਼ਮੀਰੀ ਹਾਂ ਤੇ ਹੁਣ ਪੰਜਾਬਣ ਹੈ। ਖੈਰ ਬਾਜੀ ਦੀ ਮਰਜ਼ੀ ਹੈ, ਜੋ ਮਰਜ਼ੀ ਜੋ ਬਣੀ ਫਿਰੇ, ਕੋਈ ਕੌਣ ਡੱਕ ਸਕਦਾ ਬਾਜੀ ਨੂੰ। ਖੈਰ ਤੇ ਹੁਣ ਬਾਜੀ ਨੇ ਆਖਿਆ ਵੀ ਮੈਂ ਬਲੂ ਬਲੱਡਡ ਪੰਜਾਬੀ ਹਾਂ, ਪੰਜਾਬਣ। ਤੇ ਉੱਥੇ ਬਾਜੀ ਨੇ ਇੱਕ ਜਿਹੜੀ ਕਾਰਵਾਈ ਕੀਤੀ, ਉਹ 2 ਕੰਮ ਕੀਤੇ ਨੇ ਬਾਜੀ ਨੇ। ਇੱਕ ਤੇ ਬਾਜੀ ਨੇ ਜਿਹੜੀ ਜ਼ੁਲਮ ਕੀਤਾ ਉਹ ਉੱਥੇ ਨਸੀਬੋ ਲਾਲ ਸਾਹਿਬਾ ਸਨ, ਉਹਨਾਂ ਨੂੰ ਬਾਜੀ ਨੇ ਕਿਹਾ ਵੀ ਮੈਂ ਨਿੱਕੀ ਹੁੰਦੀ ਤੋਂ ਤੁਹਾਡੇ ਗਾਣੇ ਸੁਣਦੀ। ਅੱਛਾ, ਹੁਣ ਅਸੀਂ ਤਾਂ ਇੱਕ ਵਾਰ ਘਬਰਾ ਗਏ ਕਿਉਂਕਿ ਨਸੀਬੋ ਲਾਲ ਸਾਹਿਬਾ ਦੇ ਕੁਝ ਗਾਣੇ ਨੇ ਆਇਆ, ਕਿਉਂਕਿ ਵੀਲਾਗ ਸਾਡੀਆਂ ਭੈਣਾਂ ਵੀ ਵੇਖਦੀਆਂ ਹੋਣੀਆਂ ਨੇ, ਮਾਵਾਂ ਵੀ। ਉਹ ਗਾਣੇ ਮੈਂ ਪੜ੍ਹ ਤੇ ਸਕਦਾ ਨਹੀਂ, ਪਰ ਮੈਂ ਬੋਲ ਤੇ ਸਕਦਾ ਨਹੀਂ, ਪਰ ਤੁਹਾਨੂੰ ਸਕਰੀਨ 'ਤੇ ਵਿਖਾ ਸਕਦਾ।
ਇਹ ਕੋ ਥੋੜ੍ਹੇ ਜਿਹੇ ਗਾਣੇ ਸਾਡੀ ਟੀਮ ਨੇ ਪਾਸੇ 'ਤੇ ਕੀਤੇ ਨੇ। ਇਹ ਥੋੜ੍ਹੇ ਜਿਹੇ ਨੇ। 80% ਗਾਣੇ ਜਿਹੜੇ ਨੇ ਨਸੀਬੋ ਲਾਲ ਸਾਹਿਬਾ ਦੇ ਉਹ ਇਹੋ ਜਿਹੇ ਹੀ ਨੇ ਕਿ ਜਿਹੜੇ ਮੈਂ ਤੁਹਾਨੂੰ ਨਾ ਸੁਣਾ ਸਕਦਾ, ਨਾ ਤੁਸੀਂ ਮੇਰੇ ਸਾਹਮਣੇ ਸੁਣ ਸਕਦੇ ਹੋ। ਅਤੇ ਬਾਜੀ ਨੇ ਆਖਿਆ ਵੀ ਮੈਂ ਨਿੱਕੀ ਹੁੰਦੀ ਤੋਂ ਨਿੱਕੀ ਹੁੰਦੀ ਤੋਂ ਇਹੋ ਜਿਹੇ ਗਾਣੇ ਸੁਣਦੀ ਸੀ। ਹੈ ਬਾਜੀ, ਤੈਨੂੰ ਨਿੱਕੀ ਹੁੰਦਿਆਂ ਵੀ ਮੇਰਾ ਮਤਲਬ ਹੈ ਕਿ ਇਹ ਤੈਨੂੰ ਕੌਣ ਸੁਣ ਦਿੰਦਾ ਸੀ ਇਹੋ ਜਿਹੇ ਗਾਣੇ? ਇਹ ਤਾਂ ਬੜੇ ਮਾਯੂਬ ਕਿਸਮ ਦੇ ਗਾਣੇ ਨੇ ਭੈਣ ਮੇਰੀ। ਲੇਕਿਨ ਚਲੋ ਬਹਰਹਾਲ ਨਸੀਬੋ ਸਾਹਿਬਾਂ ਨੇ ਖੈਰ ਅੱਛੇ ਗਾਣੇ ਵੀ ਗਾਏ ਹੋਏ ਨੇ। ਇਹ ਨਹੀਂ ਕਿ ਮੈਂ ਉਹਨਾਂ ਦਾ ਜਿਹੜਾ ਟੈਲੈਂਟ ਹੈ ਉਹਦੇ 'ਤੇ ਗੱਲ ਕਰਾਂ। ਉਹਨਾਂ ਦਾ ਕਸੂਰ ਤਾਂ ਨਹੀਂ, ਜੋ ਕਿਸੇ ਨੇ ਲਿਖ ਕੇ ਦਿੱਤਾ ਉਹਨਾਂ ਗਾ ਚੜਿਆ। ਉਹਨਾਂ ਨੂੰ ਜ਼ਿਆਦਾ ਲਿਖ ਕੇ ਹੀ ਉਹੋ ਜਿਹੇ ਗਾਣੇ ਦਿੰਦੇ ਸਨ। ਅਤੇ ਉਹ ਹੁਣ ਖੈਰ ਮੁਖਤਸਰ ਇਹ ਹੈ ਕਿ ਉਹ ਹੁਣ ਮਤਲਬ ਮੈਂ ਮਾਯੂਬ ਜਿਹਾ ਨਾ ਕੁੰਡੀ ਨਾ ਖੜਕਾ ਅਤੇ ਪਤਾ ਨਹੀਂ ਕਿਹੜਾ ਗਾਣਾ ਜਿਹੜਾ ਉਹਨਾਂ ਨੂੰ ਮੈਂ ਕੀ ਗੱਲਾਂ ਤੁਹਾਡੇ ਨਾਲ ਉਹਨਾਂ ਗਾਣਿਆਂ 'ਤੇ ਕਰਾਂ। ਇਹ ਮੁੰਡੇ ਖੁੰਡੇ ਜਿਹੜੇ ਬੈਠੇ ਨੇ ਦੰਦ ਨਿਕਲਣ ਲੱਗ ਪਏ ਨੇ ਨਾਲ ਹੀ। ਪਰ ਤੁਸੀਂ ਜਿੰਨੇ ਮਰਜ਼ੀ ਦੰਦ ਕੱਢੋ, ਮੈਂ ਤਾਂ ਇਸ ਪਾਸੇ ਨਹੀਂ ਜਾਣਾ ਨਾ। ਬਜ਼ੁਰਗ ਵੀ ਬੈਠੇ ਨੇ, ਉਹਨਾਂ ਫਿਰ ਪੌਲਾ ਲਾ ਲੈਣਾ। ਅਤੇ ਇਸ ਲਈ ਮੈਂ ਇਹੋ ਜਿਹੀ ਗੱਲ ਕੋਈ ਨਹੀਂ ਕਰਨੀ ਜਿਹੜੀ ਮੈਨੂੰ ਉਹ ਬਾਅਦ ਦੇ ਵਿੱਚ ਆਖਣ ਵੀ ਬਈ ਮੁੰਡਾ ਇਹ ਠੀਕ ਨਹੀਂ। ਇਹ ਖਿਆਲ ਹੀ ਨਹੀਂ ਕਰਦਾ। ਟੱਬਰ ਇਕੱਠੇ ਬਹਿ ਕੇ ਵੀਲਾਗ ਵੇਖਣ ਡਏ ਹੁੰਦੇ ਨੇ ਪਿੰਡਾਂ ਦੇ ਵਿੱਚ, ਅਤੇ ਮੈਨੂੰ ਥੋੜ੍ਹਾ ਜਿਹਾ ਇਸ ਗੱਲ ਦਾ ਖਿਆਲ ਕਰਨਾ ਪੈਣਾ। ਖੈਰ ਬਾਜੀ ਨੇ ਜਿਹੜਾ ਸਭ ਤੋਂ ਵੱਡਾ ਜ਼ੁਲਮ ਉੱਥੇ ਕੀਤਾ ਉਹ ਇਹ ਕੀਤਾ ਕਿ ਉਹਨਾਂ ਨੇ ਨਸੀਬੋ ਲਾਲ ਸਾਹਿਬਾਂ ਨੂੰ ਆਖਿਆ ਵੀ ਮੈਂ ਨਿੱਕੀ ਹੁੰਦੀ ਤੋਂ, ਬਚਪਨ ਤੋਂ ਮੈਂ ਤੁਹਾਡੇ ਗਾਣੇ ਸੁਣਦੀ ਆ ਰਹੀ। ਜੇ ਇਸ ਵੇਲੇ ਅਸੀਂ ਥੋੜ੍ਹੀ ਰਿਸਰਚ ਕੀਤੀ ਤਾਂ ਬਾਜੀ ਦਾ ਅਤੇ ਨਸੀਬੋ ਸਾਹਿਬਾਂ ਦਾ ਸ਼ਾਇਦ ਇੱਕੋ ਹੀ ਸਾਲ ਦਾ ਉਮਰ ਦਾ ਫਰਕ ਹੈ। ਹੁਣ ਸਾਨੂੰ ਇਸ ਗੱਲ 'ਤੇ ਨਹੀਂ ਪਤਾ ਵੀ ਬਾਜੀ ਭੰਗੂੜੇ 'ਚ ਹੀ ਸੁਣਦੀ ਸੀ, ਅਤੇ ਇਹਦਾ ਮਤਲਬ ਹੈ ਕਿ ਨਸੀਬੋ ਸਾਹਿਬਾਂ ਵੀ ਭੰਗੂੜੇ 'ਚ ਹੀ ਗਾਉਂਦੀਆਂ ਸਨ ਲੰਮੇ ਪਈਆਂ, ਕਿਤੇ ਸਹੇਲੀਆਂ ਨੇ ਬਚਪਨ ਦੀਆਂ। ਮੇਰਾ ਮਤਲਬ ਹੈ ਕਿ ਬਾਜੀ ਨੇ ਤਾਂ ਇੰਝ ਬਿਹੇਵ ਕੀਤਾ ਕਿ ਜਿਸ ਤਰ੍ਹਾਂ ਨਸੀਬੋ ਸਾਹਿਬਾਂ ਤੋਂ ਬਾਜੀ ਜਿਹੜੀ ਹੈ ਉਹ ਕੋਈ 50 ਸਾਲ ਨਿੱਕੀ ਹੈ। ਬਾਜੀ ਜੀ ਤੁਹਾਡੀ ਅਤੇ ਉਹਨਾਂ ਦੀ ਉਮਰ ਦਾ ਕੋਈ ਸਾਲ 2 ਸਾਲ ਦਾ ਹੀ ਫਰਕ ਹੈ, ਅਤੇ ਇਹ ਨਿੱਕੇ ਹੁੰਦਿਆਂ ਤੁਸੀਂ ਕਿਸ ਤਰ੍ਹਾਂ ਸੁਣ ਸਕਦੇ ਹੋ ਉਹਨਾਂ ਦੇ ਗਾਣੇ? ਪਰ ਬਾਜੀ ਹੈ, ਕੁਝ ਵੀ ਕਹਿ ਸਕਦੀ ਹੈ। ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਬਾਜੀ ਦੇ 37ਵੀਂ 100 ਨੇ, ਅਤੇ ਬਾਜੀ ਜੋ ਦਿਲ ਕਰੇ ਉਹ ਕਰੇ। ਅਤੇ ਖੈਰ ਅੱਗੇ ਚੱਲਨੇ ਜੀ। ਅੱਗੇ ਜਿਹੜੀ ਤੁਹਾਡੇ ਨਾਲ ਇੱਕ ਹੋਰ ਬੜੀ ਖਾਸ ਖਬਰ ਹੈ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ। ਉਹ ਖਬਰ ਅੱਜ ਕੱਲ੍ਹ ਤੁਸੀਂ ਵੇਖਿਆ ਹੋਣਾ ਕਿ KFC ਅਤੇ ਹਰ ਥਾਂ 'ਤੇ ਜਿਹੜਾ ਉਹ ਲੋਕ ਜਿਹੜੇ ਨੇ ਲੱਠ ਚੁੱਕੀ ਆਉਂਦੇ ਨੇ ਅਤੇ ਉੱਥੇ ਲੱਠ ਮਾਰਦੇ ਨੇ ਅਤੇ ਉੱਥੇ ਮੁਜ਼ਾਹਰੇ ਕਰਦੇ ਨੇ, ਉੱਥੇ ਤੋੜ ਫੋੜ ਕਰਦੇ ਨੇ। ਇੱਕ ਤਾਂ ਸ਼ਾਇਦ ਪਾਕਿਸਤਾਨੀ ਨੂੰ ਕਤਲ ਵੀ ਕਰ ਦਿੱਤਾ ਗਿਆ। ਮੀਡੀਆ 'ਤੇ ਜੋ ਰਿਪੋਰਟ ਹੋ ਰਿਹਾ ਕਿ ਉਹ KFC 'ਤੇ ਕੰਮ ਕਰਦਾ ਸੀ ਸ਼ਾਇਦ, ਜਾਂ ਮੈਨੂੰ ਨਹੀਂ ਪਤਾ ਕਿਸੇ ਹੋਰ ਚੇਨ 'ਤੇ ਕੰਮ ਕਰਦਾ ਸੀ ਸ਼ਾਇਦ। ਲੇਕਿਨ ਬਹਰਹਾਲ ਜੋ ਮੀਡੀਆ 'ਚ ਅਸੀਂ ਵੇਖਿਆ ਵੀ ਉਹਨੂੰ ਕਤਲ ਕਰ ਦਿੱਤਾ। ਇਹ ਮੁਨਾਸਬ ਤਰੀਕਾ ਨਹੀਂ ਹੈ। ਤੁਸੀਂ ਬਾਈਕਾਟ ਕਰੋ। ਪੂਰੀ ਦੁਨੀਆ 'ਚ ਮੁਸਲਮਾਨਾਂ ਨੇ ਬਾਈਕਾਟ ਕੀਤਾ ਹੋਇਆ। ਪੂਰੀ ਦੁਨੀਆ 'ਚ ਕੰਪਨੀਆਂ ਦਾ ਬਿਜ਼ਨਸ ਬਹਿ ਗਿਆ, ਮੁਸਲਮਾਨਾਂ ਨੇ ਬਾਈਕਾਟ ਕੀਤਾ ਹੈ। ਹੁਣ ਅਗਰ ਤੁਹਾਡੇ ਕਹਿਣ 'ਤੇ ਲੋਕੀ ਬਾਈਕਾਟ ਨਹੀਂ ਕਰਦੇ ਤਾਂ ਫਿਰ ਡੰਡਾ ਚੁੱਕ ਕੇ ਤੁਰਨ ਨਾਲ ਇਹ ਕੰਮ ਤਾਂ ਠੀਕ ਨਹੀਂ। ਇਹਦੀ ਇਜਾਜ਼ਤ ਕਿਸੇ ਨੂੰ ਨਹੀਂ ਹੋਣੀ ਚਾਹੀਦੀ। ਲੋਕਾਂ ਨੂੰ ਕਤਲ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਹੋਣੀ ਚਾਹੀਦੀ। ਹਾਂ, ਤੁਸੀਂ ਉਹਦੇ ਸਾਹਮਣੇ ਖਲੋ ਕੇ ਆਪਣਾ ਆਵਾਜ਼ ਕਰੋ, ਲੋਕਾਂ ਨੂੰ ਸ਼ਰਮ ਦਿਵਾਓ, ਲੋਕਾਂ ਨੂੰ ਦੱਸੋ ਕਿ ਬਈ ਇਹ ਕੰਮ ਤੁਸੀਂ ਇਸ ਤਰ੍ਹਾਂ ਨਾ ਕਰੋ, ਇਹਨਾਂ ਦਾ ਬਾਈਕਾਟ ਕਰੋ। ਬਿਲਕੁਲ ਪੂਰੀ ਤਬਲੀਗ ਕਰੋ। ਜਿਹੜਾ ਬਾਹਰ ਜਾਂਦਾ ਅੰਦਰ ਉਹਨੂੰ ਪੰਫਲੇਟ ਦਿਓ, ਉਹਦੇ ਨਾਲ ਗੱਲ ਕਰੋ, ਪਰ ਹੱਥੀਂ ਨਹੀਂ, ਤਾਕਤ ਦਾ ਇਸਤੇਮਾਲ ਨਹੀਂ। ਅਤੇ ਖੈਰ ਇਹ ਇੱਕ ਜਵਾਨ ਨੇ ਬਾਕੀ ਗੱਲਾਂ ਤਾਂ ਚੰਗੀਆਂ ਕੀਤੀਆਂ ਨੇ ਫੈਸਲਾਬਾਦ ਦੇ ਵਿੱਚ, ਗੱਲਾਂ ਇਹ ਪੂਰੀਆਂ ਸਮਝਦਾ ਸਾਰੀਆਂ। ਲੇਕਿਨ ਇੱਕ ਗੱਲ ਇਹਨੇ ਵੀ ਭੈੜੀ ਕੀਤੀ ਹੈ ਵੀ ਇਹ ਵੀ ਲੱਠ ਲੈ ਕੇ ਉਹਨੂੰ ਬੰਦ ਕਰਵਾਉਣ ਆਇਆ। ਅਕਲ ਦੀ ਗੱਲ ਕਰੋ। ਪੂਰੀ ਦੁਨੀਆ ਦੇ ਵਿੱਚ ਜਿਹੜੇ ਜਿੱਥੇ ਵੀ ਮੁਸਲਮਾਨ ਬੜੀ ਤਾਦਾਦ 'ਚ ਰਹਿੰਦੇ ਨੇ, ਉਹਨਾਂ ਨੇ ਬਾਈਕਾਟ ਕੀਤਾ। ਇਹਨਾਂ ਦੁਕਾਨਾਂ 'ਤੇ ਜਾ ਕੇ ਸੌਦਾ ਨਹੀਂ ਖਰੀਦਦੇ, ਅਤੇ ਤੁਸੀਂ ਵੀ ਨਾ ਖਰੀਦੋ, ਨਾ ਜਾਓ, ਲੋਕਾਂ ਨੂੰ ਮਨਾ ਕਰੋ। ਇਹ ਲਾਠੀ ਲੈ ਕੇ ਡੰਡਾ ਮਾਰ ਕੇ ਉੱਥੇ ਜਿਹੜੇ ਮਾਸੂਮ ਪਾਕਿਸਤਾਨੀ ਅੱਗੇ ਤੁਹਾਡੇ ਭਰਾ ਨੇ, ਸਮਝਦੇ ਹੋ ਨਾ, ਤੁਹਾਡੇ ਭੈਣ ਭਰਾ ਨੇ ਜਿਹੜੇ ਅੱਗੇ ਕੰਮ ਕਰਨ ਡੇ, ਉਹਨਾਂ ਨੂੰ ਕਤਲ ਕਰਨਾ, ਉਹਨਾਂ ਦਾ ਨੁਕਸਾਨ ਕਰਨਾ, ਇਹ ਕਿੱਥੋਂ ਬੰਦੇ ਦੇ ਪੁੱਤਰਾਂ ਵਾਲਾ ਕੰਮ ਹੈ? ਅਤੇ ਇਹ ਕੰਮ ਨਾ ਕਰੋ। ਹਾਂ, ਬਾਈਕਾਟ ਪੂਰਾ ਕਰਾਓ, ਹਰ ਥਾਂ ਦਾ ਕਰਾਓ, ਜਿਹੜੀ ਮਰਜ਼ੀ ਪ੍ਰੋਡਕਟ ਦਾ ਕਰਾਓ, ਤੁਹਾਡੀ ਮਰਜ਼ੀ ਹੈ, ਔਰ ਉਹ ਭਰਪੂਰ ਤਰੀਕੇ ਨਾਲ ਕਰੋ। ਇਹਨਾਂ ਨੇ ਖੈਰ ਇਹ ਬੰਦੇ ਨੇ ਜਿਹੜੀ ਗੱਲਬਾਤ ਕੀਤੀ ਹੈ ਜ਼ਰਾ ਸੁਣ ਲਓ। ਬਾਈਕਾਟ ਜ਼ਬਰਦਸਤੀ ਕਰਾਉਣ ਤੋਂ ਇਲਾਵਾ ਬਾਕੀ ਇਹਦੀਆਂ ਗੱਲਾਂ ਮੈਂ ਇੰਡੋਰਸ ਕਰਦਾ, ਬੜਾ ਸਿਆਣਾ ਬੰਦਾ ਹੈ। ਅਤੇ ਚੌਧਰੀ ਨਿਜ਼ਾਮਦੀਨ ਸਾਹਿਬ ਨੇ ਕੀ ਖੱਟਿਆ ਪਿਛਲੇ ਸਾਰੇ ਸਾਲ 1.5 ਸਾਲ ਦੇ ਵਿੱਚ, ਚੌਧਰੀ ਨਿਜ਼ਾਮਦੀਨ ਸਾਹਿਬ ਨੇ ਕੀ ਖੱਟਿਆ ਪਿਛਲੇ ਸਾਲ 1.5 ਸਾਲ ਦੇ ਵਿੱਚ, ਉਹ ਤੁਸੀਂ ਇਸ ਜਵਾਨ ਦੀਆਂ ਗੱਲਾਂ ਸੁਣੋਗੇ ਅਤੇ ਤੁਹਾਨੂੰ ਸਮਝ ਆ ਜਾਏਗੀ ਕਿ ਚੌਧਰੀ ਸਾਹਿਬ ਇਸ ਵੇਲੇ ਜਿਹੜੇ ਨੇ ਉਹ ਕਿੱਥੇ ਖਲੋਤੇ ਨੇ। ਮਤਲਬ ਕਿ ਚੌਧਰੀ ਸਾਹਿਬ ਨੇ ਆਪਣੇ ਆਸਤੇ ਕਿੰਨੇ ਵੱਡੇ ਟੋਏ ਕੱਢ ਲਏ ਨੇ, ਕਿੰਨੀਆਂ ਵੱਡੀਆਂ ਜਿਹੜੀਆਂ ਨਾ ਉਹਨਾਂ ਮੁਸੀਬਤਾਂ ਆਪਣੇ ਆਸਤੇ ਪਾਲ ਲਈਆਂ ਨੇ। ਆਵਾਮ ਕਿੱਡੀ ਦੂਰ ਚਲੀ ਗਈ ਹੈ ਔਰ ਆਵਾਮ ਕਿੱਡੀ ਸਿਆਣੀ ਹੋ ਗਈ ਹੈ। ਇਹ ਗੱਲਾਂ ਤੁਸੀਂ ਇਸ फैसलाबाद ਦੇ जवान ਦੇ ਕੋਲੋਂ सुनो ज़रा। निकलो जहाद के लिए। अब मुझे बताएं कि मौलवी साहबान जो है हमारे मुल्क के, वो एक तरफ तो ये कहते हैं जी जहाद फ़र्ज़ हो गया है, वो किसको कह रहे हैं जहाद फ़र्ज़ हो गया है? मुझे बताएं ना, नाम लेके बताएं। हम पे फ़र्ज़ हो गया है, हम तो वैसे पिस गए हैं। इन जिन्होंने लड़ना है उन पे फ़र्ज़ हुआ है, उनको बराह रास्त कहें कि जनाब साड़ी सारी ज़िंदगी की जमा पूंजी तक असी तुहाडे ते निशावर कर दी है, तो अब जाके लड़े। कब लड़ना है? 75 सालों में हमें क्या दिया आपने? मांसवाई डंडे सोटे और कैद के अलावा हमें क्या दिया है? अब उनकी बारी लड़ने की है, वो अब लड़ नहीं रहे। वो अब देखें, एक दिन पहले मौलवी साहबान कह रहे हैं कि जहाद फ़र्ज़ है, अगले दिन जनाब PSL का मेला सज गया है इस मुल्क में। ये मुनाफकत नहीं है तो और क्या है? क्या मैं
मैं अब बात नहीं करना, सियासी बात नहीं करना चाह रहा, क्या हम इतने बंदों का इन्होंने ठेका लिया हुआ है। फैसलाबाद 1 करोड़ की आबादी है, 15 बंदे निकल के आए हैं इधर, ऐसे तो नहीं तब्दीली आती। अगर मैं अकेला तो लड़ नहीं सकता, फिर मैं क्या कर सकता हूँ इनको, मैं तो नहीं बंद करवा सकता। जितने लोग हम हैं, इससे ज़्यादा पुलिस खड़ी हुई है, बेशरम लोग हैं ये। मैं तो अब यही कहूँगा कि अगर अब भी हम नहीं ना उठे तो मेरे ख्याल में अल्लाह ताला का हुक्म है कि काफर से भी बदतर दर्जा जो जहन्नम का होगा ना, वो मुनाफिक का होगा। और मुनाफिक कौन है? अल्लाह ना करे मैं सच कह, मुनाफिक हम लोग हैं, हम मुसलमान कौम में सबसे ज़्यादा मुनाफिक हम हैं। अब लड़ने की बारी, बात असल बात की तरफ आते हैं। लड़ने की बारी है, किसने लड़ना है? मुझे तो अवाम ने गन नहीं लेके दी, ना F16 लेके दी है, ना मुझे कोई और चीज़ लेके दी है लड़ने के लिए। वो जिनको लड़ने के लिए सारी ज़िंदगी पाला पोसा है अपने बच्चों के पेट काट के, वो इंजॉय कर रहे हैं, वो जजीरे खरीद रहे हैं, वो माल खरीद रहे हैं। तो लड़ने के लिए हम लड़ना भी हम नहीं है, मरना भी हम नहीं है, पैसे भी हमारी जेब से निकले और लड़ने के लिए कहें जी जिहाद फर्ज हो गया, कह के मौलवी साहब एसी वाले कमरे चले गए, वो PSL का मेला सजा लिया। ये सिक्योरिटी इनको दे रहे, कौन दे रहे हैं? इसराइल तो नहीं इनकी सिक्योरिटी दे रहा, हमारे मुसलमान पुलिस वाले हमें इनको सिक्योरिटी दे रहे हैं इसराइलियों को। हमें तो अभी तक ये डायरेक्शन ही पता ही नहीं है हमने लड़ना किससे है, हम किससे लड़ें जाके, मुझे बताइए ना। हम एहतजाज के लिए निकलते हैं, हमें पकड़ लेते हैं। कौन पकड़ता है? इस्लामी जमहूरिया पाकिस्तान की पुलिस पकड़ती है, कोई गैर मजहब तो पकड़ता ही नहीं है। तो जनाब हमें अब हम इस कौम को ही लड़ना पड़ना है, ये मेरी बात लिख लें। आपके सिक्योरिटी अदारे नहीं लड़ेंगे, आपके सिक्योरिटी अदारे बनाए गए हैं आपको कंट्रोल करने के लिए, ना कि उनके साथ लड़ने के लिए। आपको लड़ना पड़ना है, 24 करोड़ आवाम को लड़ना पड़ना है। आज लड़ लें, 20 साल बाद लड़ लें, 30 साल बाद लड़ लें, वरना वही हाल होना है जो आज हो रहा है हमारा। तो तीसरे नंबर पे बात मैं ये करना चाह रहा हूँ, आप लोग मैं देख रहा हूँ पेप्सी की बोतलें काट रहे हैं, 7 अप की बोतलें काट रहे हैं, ये करें वो करें, ऐसे क्या होगा? उनको क्या फ़र्क पड़ना है? उनको कोई फ़र्क नहीं पड़ना। उनको फ़र्क तब पड़ना है जब हमारी खारजा पॉलिसी चेंज होगी। उनको फ़र्क तब पड़ना है जब हमारा जनाब मोहतरम जनाब सैयद पीरज़ादा आसम मनीर साहब आके कहेंगे कि जिहाद फ़र्ज हो गया। उनको फ़र्क तब पड़ना है। ये मौलवी शौलवियों के कहने से उनको कोई फ़र्क नहीं पड़ना, ना मौलवियों को मानता है। सारे मौलवी तो अंदर कर दिए इन्होंने, एक एक करके अब आपके जितने आलम हैं वो मनवा रहे हैं। तो अब जो बंदे रह गए हैं उनको डरा धमका के जी वो कोई अब मैं नाम तो नहीं लेना चाह रहा, ठीक है ना, वो उस केस में डाल देंगे आपको, क्या करेंगे? ये मैं तो आगे हूँ, मैं तो बड़ा मायूस हुआ हूँ, मैं तो इस कौन से मायूस हुआ। एक गली के लोग भी निकल आए तो वो भी मेरे ख्याल में 2-3 हज़ार बनते हैं। ਸੁਣ ਲਿਆ ਜੇ, ਇਹ ਤੇ ਮੇਰਾ ਕੋਈ ਤਬਸਰਾ ਨਹੀਂ। ਮੈਂ ਪਹਿਲਾਂ ਆਖਿਆ ਵੀ ਜਿਹੜਾ ਇਹ ਜਵਾਨ ਵੀ ਜਿਹੜਾ ਲੱਠ ਲੈ ਕੇ ਉੱਥੇ ਸ਼ਹਿਰ ਬੰਦ ਕਰਾਉਣ ਗਿਆ, ਉਹਦੇ ਮੈਂ ਹੱਕ 'ਚ ਨਹੀਂ, ਕਿਉਂਕਿ ਉੱਥੇ ਕੋਈ ਜਿਹੜਾ ਸਾਡਾ ਭਰਾ ਹੈ, ਉਹ ਪਾਕਿਸਤਾਨੀ ਭਰਾ ਜਿਹੜਾ ਉੱਥੇ ਕੰਮ ਕਰਨ ਡਿਆ, ਉਹਦਾ ਕਸੂਰ ਤੇ ਕੋਈ ਨਹੀਂ, ਉਹ ਤਾਂ ਮਜ਼ਦੂਰੀ ਕਰਦਾ, ਉਹ ਮਾਰਿਆ ਜਾਏਗਾ, ਉਹਦੀ ਜਾਨ ਜਾਏਗੀ। ਇਹ ਕੰਮ ਨਾ ਕਰੋ। ਹਾਂ, ਬਾਈਕਾਟ ਕਰੋ, ਬਿਲਕੁਲ ਤੁੰਨ ਕੇ ਕਰੋ, ਉਹਦੇ ਤੇ ਤੁਹਾਨੂੰ ਕੋਈ ਬੰਦਾ ਕੁਝ ਨਹੀਂ ਆਂਦਾ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।